ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਮਾਣਯੋਗ ਅਤੇ ਸਤਿਕਾਰਤ ਸਰੋਤਿਆਂ ਨੂੰ ਬਹੁਤ ਹੀ ਪਿਆਰ ਸਤਿਕਾਰ ਸਾਹਿਬ ਦੋਨੋਂ ਅੱਜ ਜੋੜ ਕੇ ਨਿੱਘੀ ਜਿਹੀ ਸਤਿ ਸ੍ਰੀ ਅਕਾਲ ਸਭ ਨੂੰ ਜੀ ਆਇਆਂ ਨੂੰ ਆਖਦੇ ਹਾਂ। ਸੋ ਤੇ ਪ੍ਰੋਗਰਾਮ ਖਬਰ ਤੇ ਨਜ਼ਰ ਦੇ ਵਿੱਚ ਆਪ ਸਭ ਦਾ ਨਿੱਘਾ ਸਵਾਗਤ ਕਰਦੇ ਹਾਂ। ਮੇਰੇ ਨਾਲ ਪ੍ਰੋਗਰਾਮ ਖਬਰ ਤੇ ਨਜ਼ਰ ਦੇ ਵਿੱਚ ਇਸ ਟਾਈਮ ਜੁੜ ਚੁੱਕੇ ਨੇ ਮਿੰਟੂ ਗੁਰੂਸਰੀਆ ਜੀ ਮਲੋਟ ਸਟੂਡੀਓਜ਼ ਤੋਂ। ਮਿੰਟੂ ਜੀ ਨਿੱਘੀ ਜੀ ਆਇਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ। ਸ਼ੁਕਰੀਆ ਜੀ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ। ਸਾਡੇ ਅੱਜ ਦੇ ਪ੍ਰੋਗਰਾਮ ਖਬਰ ਤੇ ਨਜ਼ਰ ਉਸ ਨੂੰ ਸਪਾਂਸਰ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰੋ ਨੰਬਰ 408-272-2500। ਇਸ ਦੇ ਨਾਲ ਕ੍ਰਿਸ਼ਨ ਧਨੋਤਾ ਯੂਨੀਵਰਸਿਟੀ, ਜਸਪਾਲ ਸਿੰਘ ਸੈਕਰਾਮੈਂਟੋ, ਜੱਸੀ ਗਿੱਲ ਪਲੰਬਿੰਗ ਵਾਲੇ ਬੇਕਰਸਫੀਲਡ ਤੋਂ, ਗੁਰਮੁਖ ਸਿੰਘ ਜੌਹਲ ਬੇਕਰਸਫੀਲਡ ਤੋਂ, ਜਗਤਾਰ ਸਿੰਘ ਅਨੰਦਪੁਰੀ ਯੂਨੀਅਨ ਸਿਟੀ ਤੋਂ, GNA ਟਾਇਰ ਐਂਡ ਲੂਬ ਵਾਲੇ, ਜਿਨ੍ਹਾਂ ਦੇ ਕੋਲੋਂ ਤੁਸੀਂ ਟਰੱਕ ਵਾਸ਼, ਆਇਲ ਚੇਂਜ, ਏਅਰ ਬ੍ਰੇਕਾਂ ਦਾ ਕੰਮ ਕਰਵਾ ਸਕਦੇ ਹੋ। ਨਵੇਂ ਪੁਰਾਣੇ ਟਾਇਰ ਵਾਜਿਬ ਕੀਮਤਾਂ 'ਤੇ ਖਰੀਦ ਸਕਦੇ ਹੋ। 2 ਲੋਕੇਸ਼ਨਸ ਨੇ ਇਹਨਾਂ ਦੀਆਂ, ਸੈਂਟਾਨੈਲਾ ਅਤੇ ਮੰਡੇਰਾ 'ਚ। ਹੋਰ ਜਾਣਕਾਰੀ ਲਈ ਕਾਲ ਨੇ ਮਸ ਹੋਤਾ 209-277-0113 209-277-0113 ਅਤੇ ਨਾਲ ਹੀ ਸ਼ਿਕਾਗੋ ਪੀਜ਼ਾ ਵਿਦ ਦ ਟਵਿਸਟ ਵਾਲੇ, ਜਿਨ੍ਹਾਂ ਤੋਂ ਤੁਸੀਂ ਹਰ ਤਰ੍ਹਾਂ ਦਾ ਵੈਜ, ਨਾਨ ਵੈਜ, ਇੰਡੀਅਨ ਸਟਾਈਲ ਪੀਜ਼ਾ ਤੁਸੀਂ ਉਹ ਖਰੀਦ ਸਕਦੇ ਹੋ। ਆਰਡਰ ਕਰਨ ਦੇ ਲਈ ਇਹਨਾਂ ਦੀ ਵੈਬਸਾਈਟ ਵਿਜ਼ਿਟ ਕਰੋ www.chicagopizzatwist.com ਅਤੇ 10% ਡਿਸਕਾਊਂਟ ਦੇ ਲਈ ਕੂਪਨ ਕੋਡ 1313 ਉਸ ਦਾ ਇਸਤੇਮਾਲ ਕਰ ਸਕਦੇ ਹੋ। ਅਤੇ ਆਓ ਹੁਣ ਆਪਾਂ ਖਬਰਾਂ ਦੇ ਉੱਤੇ ਨਜ਼ਰ ਬਣਾਉਣ ਦਾ ਸਿਲਸਿਲਾ ਸ਼ੁਰੂ ਕਰਦੇ ਹਾਂ। ਮਿੰਟੂ ਜੀ, ਜਿਹੜੀ ਗੱਲਬਾਤ ਦੀ ਸ਼ੁਰੂਆਤ ਕਰੀਏ, ਸਰਜੀਕਲ ਸਟ੍ਰਾਈਕ ਵੀਡੀਓ ਦੇ ਮਾਮਲੇ ਦੇ ਵਿੱਚ ਨਵਾਂ ਮੋੜ। ਦੇਖੋ, ਇਹ ਉਹੀ ਸਰਜੀਕਲ ਸਟ੍ਰਾਈਕ ਹੈ ਜਿਹੜਾ 2016 ਦੇ ਵਿੱਚ ਕੀਤਾ ਗਿਆ ਸੀਗਾ ਪਾਕਿਸਤਾਨ ਵਾਲੀ ਸਾਈਡ। ਤਾਂ ਉਸ ਤੋਂ ਬਾਅਦ ਤੁਹਾਨੂੰ ਪਤਾ ਹੀ ਆ ਕਿ ਰਾਜਨੀਤੀ ਬਹੁਤ ਚਮਕੀ ਸੀਗੀ। ਫਿਰ ਉਸ ਤੋਂ ਬਾਅਦ ਮਾਮਲਾ ਥੋੜਾ ਜਿਹਾ ਸ਼ਾਂਤ ਹੋ ਗਿਆ, ਪਰ ਹੁਣ ਫਿਰ ਇਹ ਸਰਜੀਕਲ ਸਟ੍ਰਾਈਕ ਹੈ ਇੱਕ ਵਾਰੀ ਜਿਹੜਾ ਉਹ ਸੁਰਖੀਆਂ ਦੇ ਵਿੱਚ ਆ, ਚਰਚਾ ਦੇ ਵਿੱਚ ਆ। ਮਾਜਰਾ ਇਹ ਸੀਗਾ ਕਿ 27 ਜੂਨ ਨੂੰ ਕਈ ਟੈਲੀਵਿਜ਼ਨ ਚੈਨਲਾਂ ਤੇ ਇੱਕੋ ਵੇਲੇ ਕਰੀਬ 8 ਮਿੰਟ ਦੀ ਜਿਹੜੀ ਸਰਜੀਕਲ ਸਟ੍ਰਾਈਕ ਦੀ ਸੀਗੀ ਵੀਡੀਓ ਉਹ ਦਿਖਾਈ ਗਈ ਸੀਗੀ। ਦਿਖਾਈ ਉਦੋਂ ਗਈ ਜਦੋਂ ਕਾਂਗਰਸ ਨੇ ਸਵਾਲ ਚੁੱਕਣੇ ਸ਼ੁਰੂ ਕਰ ਦਿੱਤੇ ਸੀਗੇ। ਤਾਂ ਕਮਾਲ ਦੀ ਗੱਲ ਇਹ ਆ ਕਿ ਜਿਹੜਾ ਸੇਵਾ ਮੁਕਤ ਲੈਫਟੀਨੈਂਟ ਜਨਰਲ BS ਹੁੱਡਾ, ਉਹਨੇ ਵੀ ਇਸ ਵੀਡੀਓ ਦੇ ਸਹੀ ਹੋਣ ਦੀ ਪੁਸ਼ਟੀ ਕਰ ਦਿੱਤੀ ਸੀਗੀ। ਤੇ ਲੈਫਟੀਨੈਂਟ ਜਨਰਲ ਹੁੱਡਾ ਸਾਹਿਬ ਹੈ ਜਿਹੜੇ, ਉਹ ਭਾਰਤੀ ਫੌਜ ਦੇ ਉੱਤਰੀ ਕਮਾਂਡ ਦੇ ਪ੍ਰਮੁੱਖ ਰਹਿ ਚੁੱਕੇ ਤੇ ਉਹਨਾਂ ਦੀ ਨੁਮਾਇੰਦਗੀ ਦੇ ਵਿੱਚ ਹੀ ਦੱਸਦੇ ਆ ਕਿ 28-29 ਸਤੰਬਰ ਦੀ ਅੱਧੀ ਰਾਤ ਨੂੰ ਜਿਹੜਾ ਕੰਟਰੋਲ ਰੇਖਾ ਤੇ ਪਾਰ ਇਹ ਸਰਜੀਕਲ ਸਟ੍ਰਾਈਕ ਕੀਤਾ ਗਿਆ ਸੀਗਾ, ਉਹ ਉਹਨਾਂ ਦੀ ਦੇਖ ਰੇਖ ਹੇਠ ਹੋਇਆ ਸੀਗਾ। ਇਹ ਮਾਮਲਾ ਜਿਹੜਾ ਚਲੋ ਰਾਜਨੀਤਿਕ ਉਠਕ ਬੈਠਕ ਦਾ ਸ਼ਿਕਾਰ ਤੇ ਹੋਇਆ। ਕਾਂਗਰਸ ਦੂਸਰੇ ਪਾਸੇ ਆ ਗਈ, ਕਹਿੰਦੀ ਕਿ ਇਹ ਸਰਜੀਕਲ ਸਟ੍ਰਾਈਕ ਤੇ ਰਾਜਨੀਤੀ ਕਰਦੇ ਆ। ਪਰ ਅਚਾਨਕ ਰਾਜਵਰਧਨ ਸਿੰਘ ਰਾਠੌਰ ਹੈ ਜਿਹੜੇ ਕੇਂਦਰੀ ਸੂਚਨਾ ਤੇ ਪ੍ਰਸਾਰਣ ਮੰਤਰੀ, ਉਹ ਇੱਕ ਟੈਲੀਵਿਜ਼ਨ ਚੈਨਲ ਤੇ ਇੰਟਰਵਿਊ ਲਈ ਬੈਠਦੇ ਆ ਤੇ ਦੌਰਾਨੇ ਇੰਟਰਵਿਊ ਉਹ ਕਹਿੰਦੇ ਆ ਕਿ ਮੈਨੂੰ ਨਹੀਂ ਪਤਾ ਇਹ ਵੀਡੀਓ ਕਿੱਥੋਂ ਆਇਆ। ਸੋ ਉਹਨਾਂ ਨੂੰ ਸਵਾਲ ਕੀਤਾ ਜਾਂਦਾ ਕਿ ਆਖਿਰਕਾਰ ਸਰਜੀਕਲ ਸਟ੍ਰਾਈਕ ਦਾ ਵੀਡੀਓ ਜਿਹੜਾ ਉਹ ਮੀਡੀਆ 'ਚ ਆਇਆ ਤੇ ਆਇਆ ਕਿੱਦਾਂ। ਤੇ ਉਹ ਕਹਿੰਦਾ ਜੀ ਕਿ ਮੈਨੂੰ ਨਹੀਂ ਪਤਾ। ਹੁਣ ਸੂਚਨਾ ਤੇ ਪ੍ਰਸਾਰਣ ਮੰਤਰੀ ਹੈ ਜਿਹੜਾ, ਉਹ ਇਸ ਗੱਲ ਤੋਂ ਅਭੇਜਿਆ ਕਿ ਇਹ ਵੀਡੀਓ ਆਖਰ ਆਇਆ ਤੇ ਆਇਆ ਕਿਤੇ। ਹੁਣ ਇੱਥੇ ਸਰਕਾਰ ਦੀ ਨੀਤੀ ਵੀ ਸਵਾਲ ਖੜਾ ਹੁੰਦਾ, ਕਿਉਂਕਿ ਦੇਖੋ ਇਹ ਜਿਹੜਾ ਵੀਡੀਓ ਕੁਝ ਚੈਨਲਾਂ ਤੇ ਦਿਖਾਇਆ ਗਿਆ, ਇਹ ਅਸਲ ਦੇ ਵਿੱਚ ਉਹ ਚੈਨਲ ਆ ਜਿਹੜੇ ਆਮ ਤੌਰ ਤੇ ਮੋਦੀ ਜਸ ਗਾਉਂਦੇ ਰਹਿੰਦੇ ਆ ਜੀ। ਤੇ ਕਮਾਲ ਦੀ ਗੱਲ ਆ ਕਿ ਇਹਨਾਂ ਨੇ ਇਹ ਵੀਡੀਓ ਯਾਨੀ ਮੀਡੀਆ ਦੇ ਇੱਕ ਹਿੱਸੇ 'ਚ ਜਿਹੜਾ ਵੀਡੀਓ ਚੱਲਦਾ, ਉਹ ਵੀਡੀਓ ਚਲਾ ਕੇ ਮੁੜ ਕੇ ਕਾਂਗਰਸ ਤੇ ਹੋਰ ਜਿਹੜੇ ਵਿਰੋਧੀ ਦਲ ਆ ਉਹਨਾਂ ਦੀ ਦੇਸ਼ ਭਗਤੀ ਨੂੰ ਲੈ ਕੇ ਆਲੋਚਨਾ ਵੀ ਕੀਤੀ ਸੀਗੀ ਇਹਨਾਂ ਚੈਨਲਾਂ ਨੇ। ਸੋ ਹੁਣ ਇੱਥੇ ਬਹੁਤ ਵੱਡੇ ਸਵਾਲ ਖੜੇ ਹੋ ਜਾਂਦੇ। ਔਰ ਸਵਾਲਾਂ ਦੇ ਵਿੱਚੋਂ ਸਭ ਤੋਂ ਵੱਡਾ ਸਵਾਲ ਇਹੋ ਹੀ ਆ ਕਿ ਜਿਸ ਸਮੇਂ ਅਰਵਿੰਦ ਕੇਜਰੀਵਾਲ ਜਾਂ ਰਾਹੁਲ ਗਾਂਧੀ ਨੇ ਸਵਾਲ ਚੁੱਕੇ ਸੀਗੇ ਸਰਜੀਕਲ ਸਟ੍ਰਾਈਕ ਤੇ, ਤੁਹਾਨੂੰ ਯਾਦ ਹੋਣਾ 2016 ਦੇ ਵਿੱਚ, ਇਹਨਾਂ ਨੇ ਆਖਿਆ ਸੀਗਾ ਕਿ ਸਾਡੇ ਕੋਲ ਵੀਡੀਓ ਹੈ, ਪਰ ਜੇ ਅਸੀਂ ਵੀਡੀਓ ਦਿਖਾ ਦਿੰਦੇ ਹਾਂ ਤੇ ਪਾਕਿਸਤਾਨ ਇਹਦਾ ਫਾਇਦਾ ਉਠਾ ਸਕਦਾ। ਹੁਣ ਸਭ ਤੋਂ ਵੱਡਾ ਸਵਾਲ ਇਹੋ ਹੀ ਆ ਕਿ 1.5 ਸਾਲ ਬਾਅਦ ਅੱਜ ਦੇ ਦੌਰ ਦੇ ਵਿੱਚ ਜਿਹੜਾ ਇਹ ਵੀਡੀਓ ਕੁਝ ਚੁਣਿੰਦਾ ਚੈਨਲਾਂ ਤੇ ਟੈਲੀਕਾਸਟ ਕੀਤਾ ਗਿਆ, ਕੀ ਪਾਕਿਸਤਾਨ ਹੁਣ ਇਹਦਾ ਫਾਇਦਾ ਨਹੀਂ ਉਠਾ ਸਕਦਾ? ਜੀ ਜੀ ਬਿਲਕੁਲ, ਇਹ ਸਵਾਲ ਤਾਂ ਹੈਗਾ ਹੀ ਹੈ। ਨਾਲੇ ਜਦੋਂ ਵੀ ਇਲੈਕਸ਼ਨਸ ਨਜ਼ਦੀਕ ਆਉਂਦੀਆਂ, ਬੜੀਆਂ ਇੱਦਾਂ ਦੀਆਂ ਵੀਡੀਓਜ਼ ਵੀ ਜਿਹੜੀਆਂ ਬਾਹਰ ਛਾਲਾਂ ਮਾਰ ਕੇ ਆ ਜਾਂਦੀਆਂ ਨੇ। ਮਿੰਟੂ ਜੀ, ਅਗਲੀ ਜਿਹੜੀ ਗੱਲ ਕਰਦੇ ਹਾਂ, ਕਹਿੰਦੇ CGI ਹੀ ਰਹੇਗਾ ਮਾਸਟਰ ਆਫ ਦਾ ਰੋਸਟਰ। ਦੇਖੋ, ਜਿਹੜੀ 5 ਜੱਜਾਂ ਦੀ ਪ੍ਰੈਸ ਕਾਨਫਰੰਸ ਹੋਈ ਸੀ ਜਨਵਰੀ ਦੇ ਮੱਧ ਦੇ ਵਿੱਚ, ਉਹ ਇਸੇ ਡੰਗੇ ਨੂੰ ਸੀ, ਇਸੇ ਪੰਗੇ ਨੂੰ ਸੀ, ਕਿਉਂਕਿ ਉਹ ਨਾਰਾਜ਼ ਜੱਜ ਜਿਹੜੇ ਸੀਗੇ ਉਹ ਆਪਣੀ ਨਾਰਾਜ਼ਗੀ ਦੀ ਵਜ੍ਹਾ ਇਹੋ ਹੀ ਦੱਸਦੇ ਸੀਗੇ ਕਿ ਚੁਣਿੰਦਾ ਕੇਸ ਚੁਣਿੰਦਾ ਬੈਂਚਾਂ ਦੇ ਕੋਲ ਘੱਲੇ ਜਾ ਰਹੇ ਆ ਜੀ। ਤਾਂ ਇਹਦੇ ਨਾਲ ਨਿਆਂ ਵਿਵਸਥਾ ਜਿਹੜੀ ਉਹ ਵਜੂਦੋਂ ਹੌਲੀ ਪੈਂਦੀ ਪਈ ਆ।
सो जी प्रैस कॉन्फ्रेंस हुई सी जस्टिस लोया और प्लस जिहड़ा रोस्टर वाला मामला, ये दो मामलों को लेके हुई सी। ये अगली जिहड़ी चाल चली गई कानूनी पटल ते वो ये सी कि शांति भूषण जी है जिहड़े साबका कानून मंत्री, उन्होंने एक पटिशन दायर कर दी सी कि मास्टर ऑफ द रोस्टर है जिहड़ा वो कौन है। सो ये खास तौर पर वैसे ये तो नहीं सीगा उन्हां दा मंतव, चलो, पर वो मूल मंतव ये ही आके रह जाता कि मास्टर ऑफ द रोस्टर कौन है, क्योंकि उन्होंने एक पटिशन पा के केसां दा जिहड़ा वंड वंडैया वो ठीक करने का यतन किया। सो पटिशन का मंतव मूल यो ही सीगा। हुण होया की आ कि उहदे ते सुनवाई करदिआं सुप्रीम कोर्ट ने तीजी बार, एक तकरीबन तीसरा मौका जो उन्होंने साफ कर दिता कि मास्टर ऑफ द रोस्टर है जिहड़ा वो CJI है, यानी चीफ जस्टिस ऑफ इंडिया। सो जिहड़ी शांति भूषण होरां दी ये पटिशन सीगी इनू खारिज कर दिता गया। सो इस मामले दे विच हुण देखो मास्टर ऑफ द रोस्टर ते दसदे आ कि इहो ही आ CJI आ, पर मसला की सीगा, ये जिहड़ी मंग सीगी पटिशन दी वो ये सीगी कि कोलिजियम, तुहानूं पता ही है कोलिजियम सिस्टम ते आपां कई दफा गल भी कर चुके हैं कि 5 जजां दा जिहड़ा कोलिजियम हुंदा जो नियुक्ति करदा, तां वो कोलिजियम ही इन्हां केसां दा बंटवारा करे। सो इस मामले दे विच फिर हुण ये पटिशन जिहड़ी रद्द कर दित्ती गई है। यानी एक बारी फिर सुप्रीम कोर्ट दे विच ये गल तय कर दित्ती गई कि मास्टर ऑफ द रोस्टर है जिहड़ा वो CJI है। खैर ये ते बहुत लंबी चौड़ी बहस जिहड़ी भारत दे विच चलदी पई है। हालांकि जस्टिस सीकरी साहब है जिहड़े जदों फैसला दिता गया तो दसदे आ कि उन्होंने कुछ टिप्पणियां भी कीतियां, कहंदे आ कि न्यायपालिका दे प्रति लोकां दा भरोसा जिहड़ा घट हो रहा। खैर उन्होंने आलोचना की भी गल की है कि वो भी लोग आलोचना करते हैं जिन्होंने कानून के सिद्धांतों का यानी संविधानक सिद्धांतों का कोई इल्म ही नहीं, कोई इलाम ही नहीं। सो दूजे पासे जे आप देखिए मास्टर ऑफ द रोस्टर, तो ये मामला जो ठीक है कि मास्टर ऑफ द रोस्टर CJI है, पर जो एक भाईचारा होंदा, मतलब कि मैं समझदा कि जिस तरीके नाल हुण जस्टिस सीकरी साहब कहंदे पे आ कि भरोसा घट हो रहा, ठीक है कोलिजियम दे कोल सीधी पावर नहीं जा सकती, पर क्योंकि इस मामले दे विच संविधान है जिहड़ा वो साइलेंट आ कि मास्टर ऑफ द रोस्टर स्पष्ट तौर पर कौन है। पर मेरे ख्याल दे नाल ये होना चाहिए कि जिहड़े 2-3 होर सीनियर जज आ तां उन्हां दी सलाह जिहड़ी जरूरी होवे। पर हुण क्योंकि सुप्रीम कोर्ट ने साडे वर्गियां दी जिहड़ी थोड़ी बुद्धि की सोच आ उन्होंने बिल्कुल रद्द कर दिता। वैसे बहुत सारे लोग आ वो यही चाहते थे कि केसां का जिहड़ा बंटवारा क्योंकि रौला पै चुका वो इस तरह होना चाहिए कि किसी कल्ले बंदे ते ये मोढिया पे ना होवे कि उन्हें ही जो करता ते वही अंतिम है। पर दूसरे पासे जिहड़ी कोलिजियम की मंग सीगी जां शांति भूषण जी की पटिशन सी वो खारिज हो गई। सो लिहाजा जिहड़े साडे वर्गे जां होर कानूनदान ये आस लाई बैठे सीगे कि शायद मास्टर ऑफ रोस्टर जिहड़े CJI आ शायद उन्हां तो ताकत जिहड़ी आ वो शिफ्ट होके कोलिजियम कोल चले जावे, कोलिजियम फैसला करे, पर ऐसा नहीं होया। सुप्रीम कोर्ट ने तीजी दफा साफ कर दिता कि मास्टर ऑफ रोस्टर यानी केसां दे बंटवारे दे जिहड़े इस समय दे सरप्रस्त ने वो होणगे चीफ जस्टिस ऑफ इंडिया। जी 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 अगली जिहड़ी आपां गल उस दे उत्ते गल करदे भाजपा नूं मात देण लई विरोधी धिर ने लिआंदी नवीं रणनीति। देखो आप अगे भी शायद गल की आ कि इस बारी लगता यो आ कि भारतीय जनता पार्टी एक जुआ खेडन जा रही है, क्योंकि संकेत यो ही मिलते पे बिहार दे विच भी जिस तरीके नाल नीतीश कुमार ते भारतीय जनता पार्टी के दरम्यान उत्थे खटपट चलती पई आ और समझा जा रहा कि बिहार दे विच भारतीय जनता पार्टी शह ला के बैठी आ कि 2 महीने होर 3 महीने होर कढ़ के ते मुड़ के अपनी जिहड़ी डोर आ खिच दी जाए, पतंग जिहड़ी अपने आप थले आ जाएगी। कहने का भाव आ कि इस समय जो उत्थे हालात ने लालू प्रसाद यादव का परिवार है जिहड़ा नीतीश कुमार दे नाल गठजोड़ करन दी स्थिति दे विच नहीं, क्योंकि उन्होंने लगता कि साडी स्थिति इस समय मजबूत है। सो जदों ये डोर खिच देंगे पतंग अपने आप भोए ते डिग जानी आ, क्योंकि फिर इक्को एक हल रहेगा चोणां दा, होर ते उत्थे कोई इस तरह का समीकरण नहीं बनता जिहदे मुताबिक सरकार बन जाए।
फिर आ गए राजस्थान मध्य प्रदेश, ਉਹਨਾਂ ਦਾ ਇਲੈਕਸ਼ਨ ਹੈ ਜਿਹੜਾ ਪਹਿਲਾਂ ਹੀ ਡਿਕਲੇਅਰਡ ਹੈ ਕਿ ਨਵੰਬਰ ਦਸੰਬਰ ਚ ਹੋਣਾ। ਤਾਂ ਜਿਸ ਤਰੀਕੇ ਨਾਲ ਨਰਿੰਦਰ ਮੋਦੀ ਨੇ ਪਿਛਲੇ ਦਿਨਾਂ ਦੇ ਵਿੱਚ ਇੱਕ ਐਲਾਨ ਕੀਤਾ, ਵੈਸੇ ਸੰਘ ਦਾ ਐਲਾਨ ਸੀਗਾ ਪਰ ਇਹਨਾਂ ਨੇ ਤੈਅ ਕੀਤਾ ਆਪਣਾ ਪ੍ਰੋਗਰਾਮ ਕਿ ਹਰੇਕ ਮਹੀਨੇ ਦੇ ਇੱਕ ਦਿਨ ਨਰਿੰਦਰ ਮੋਦੀ ਸਾਹਿਬ यूपी ਦੇ ਵਿੱਚ ਜਾ ਕੇ ਰੈਲੀ ਕਰਿਆ ਕਰਨਗੇ। ਸੋ ਪ੍ਰਧਾਨ ਮੰਤਰੀ ਹਰੇਕ ਮਹੀਨੇ ਇੱਕ ਰੈਲੀ ਉੱਤਰ ਪ੍ਰਦੇਸ਼ ਚ ਕਰਿਆ ਕਰੂਗੇ। ਇਹਦਾ ਮਤਲਬ ਹੈ ਕਿ ਚੋਣਾਂ ਦਾ ਗੇਰ ਇਹਨਾਂ ਨੇ ਪਾ ਲਿਆ। ਔਰ ਜਿਹੜੀ ਆਮ ਤੌਰ ਤੇ ਕਨਸੋ ਲੁਕਵੇਂ ਰੂਪ ਦੇ ਵਿੱਚ ਮਿਲਦੀ ਸੀਗੀ ਕਿ ਸ਼ਾਇਦ ਨਵੰਬਰ ਦਸੰਬਰ ਦੇ ਵਿੱਚ ਰਾਜਸਥਾਨ ਮੱਧ ਪ੍ਰਦੇਸ਼ ਦੇ ਇਲੈਕਸ਼ਨਾਂ ਦੇ ਬਰੋਬਰ ਹੀ ਜਨਰਲ ਇਲੈਕਸ਼ਨ ਕਰਵਾ ਲਿਆ ਜਾਵੇ, ਤਾਂ ਉਹ ਸੰਭਾਵਨਾ ਮੇਰੇ ਖਿਆਲ ਦੇ ਨਾਲ ਹੁਣ ਤਕੜੀ ਹੋ ਰਹੀ ਹੈ, ਦਿਨੋਂ ਦਿਨ ਤਕੜੀ ਹੋ ਰਹੀ ਹੈ। ਕਿਉਂਕਿ ਨਰਿੰਦਰ ਮੋਦੀ ਨੇ ਅੱਜ ਇੱਕ ਹੋਰ ਐਲਾਨ ਕਰ ਦਿੱਤਾ, ਪੀਐਮਓ ਵੱਲੋਂ ਇੱਕ ਹੋਰ ਐਲਾਨ ਕੀਤਾ ਗਿਆ ਕਿ 11 ਜੁਲਾਈ ਨੂੰ ਮਲੋਟ ਪਹੁੰਚ ਰਹੇ ਨਰਿੰਦਰ ਮੋਦੀ, ਸਾਡੇ ਸ਼ਹਿਰ ਮਲੋਟ ਪਹੁੰਚ ਰਿਹਾ। ਕਿਉਂਕਿ ਮਲੋਟ ਸ਼ਹਿਰ ਹੈ ਜਿਹੜਾ ਰਾਜਸਥਾਨ ਤੇ ਹਰਿਆਣੇ ਦੇ ਨਾਲ ਲੱਗਦਾ, ਕਹਿੰਦੇ ਆ ਕਿ ਤਿੰਨਾਂ ਸਟੇਟਾਂ ਦੇ ਕਿਸਾਨਾਂ ਨੂੰ ਇੱਥੇ ਸੰਬੋਧਨ ਕਰਨ ਆ ਰਹੇ ਆ। ਤਾਂ ਇਹਦਾ ਮਤਲਬ ਹੈ ਕਿ ਇਹਨਾਂ ਤਿੰਨਾਂ ਸਟੇਟਾਂ ਦੇ ਵਿੱਚ ਉਹ ਦੌਰਾ ਕਰ ਚੱਲੇ ਆ। यूपी ਦੇ ਵਿੱਚ ਮੈਂ ਜਿਵੇਂ ਤੁਹਾਨੂੰ ਕਿਹਾ, ਬਿਹਾਰ ਦੇ ਵਿੱਚ ਸਮੀਕਰਨ ਆ, ਰਾਜਸਥਾਨ ਮੱਧ ਪ੍ਰਦੇਸ਼ ਦੇ ਵਿੱਚ ਇਹਨਾਂ ਨੂੰ ਪੱਤਾ ਪੈਂਦਾ ਦਿਖਾਈ ਨਹੀਂ ਦਿੰਦਾ, ਇਸ ਕਰਕੇ ਕਹਿੰਦੇ ਆ ਕਿ ਸੱਟ ਖਾ ਕੇ ਸ਼ਾਇਦ ਅਸੀਂ ਨਾ ਜਾਈਏ। ਸੋ ਇਹਨਾਂ ਚੀਜ਼ਾਂ ਦੇ ਉਲਟ ਜਿਹੜੇ ਇਹਨਾਂ ਦੇ ਵਿਰੋਧੀ ਧਿਰ ਵਾਲੇ ਆ ਉਹ ਵੀ ਕਿਤੇ ਨਾ ਕਿਤੇ ਅਲਰਟ ਹੋ ਗਏ ਆ ਕਿ ਹੁਣ ਸਾਨੂੰ ਤਿਆਰੀਆਂ 'ਚ ਜੁਟ ਜਾਣਾ ਚਾਹੀਦਾ, ਸਮਾਂ ਇਹਨਾਂ ਨੇ ਬਹੁਤਾ ਨਹੀਂ ਦੇਣਾ। ਉਹ ਦੱਸਦੇ ਆ ਕਿ ਇਹਨਾਂ ਨੇ ਹੁਣ ਐਂਟੀ ਪੋਚਿੰਗ ਐਗਰੀਮੈਂਟ ਲਿਆਂਦਾ। ਐਂਟੀ ਪੋਚਿੰਗ ਐਗਰੀਮੈਂਟ ਕੀ ਆ ਕਿ ਦੇਖੋ ਜਿੰਨੀਆਂ ਵੀ ਇਹਨਾਂ ਦੀਆਂ ਸਿਆਸੀ ਤਨਜ਼ੀਮਾਂ ਖਾਸ ਤੌਰ ਤੇ ਭਾਰਤੀ ਜਨਤਾ ਪਾਰਟੀ ਜਾਂ ਸੰਘ ਦੀ ਵਿਰੋਧਤਾ ਵਾਲੀਆਂ, ਤਾਂ ਉਹਨਾਂ ਨੇ ਆਪੋ ਵਿੱਚ ਵੀ ਬੈਠ ਕੇ ਸਿਰ ਜੋੜਿਆ ਤੇ ਸਿਰ ਜੋੜ ਕੇ ਸਿੱਟਾ ਕੱਢਿਆ ਕਿ ਦੇਖੋ ਇਸ ਐਗਰੀਮੈਂਟ ਦੇ ਤਹਿਤ ਆਪਾਂ ਆਪਣੇ ਵਿੱਚੋਂ ਕੋਈ ਨਿਕਲਿਆ ਬੰਦਾ ਜਿਹੜਾ ਉਹ ਨਹੀਂ ਲੈਣਾ। ਕਹਿਣ ਤੋਂ ਭਾਵ ਇਹ ਆ ਕਿ ਜੇ ਚੋਣਾਂ ਦੇ ਮੌਕੇ ਤੇ ਕੋਈ ਬੰਦਾ ਇੱਥੋਂ ਨਿਕਲ ਕੇ ਦੂਸਰੇ ਪਾਸੇ ਜਾਂਦਾ ਕਿ ਚਲੋ ਉੱਥੇ ਦਾ ਲੱਗ ਜੂਗਾ, ਤਾਂ ਦੂਸਰੀ ਪਾਰਟੀ ਉਸ ਬਾਗੀ ਹੋਏ ਬੰਦੇ ਨੂੰ ਨਹੀਂ ਲਊਗੀ। ਯਾਨੀ ਇਹ ਇੱਕ ਐਸਾ ਐਗਰੀਮੈਂਟ ਕਰਨ ਜਾ ਰਹੇ ਆ ਕਿ ਤਾਂ ਕਿ ਜਿਹੜੀਆਂ ਵੋਟਾਂ ਦਾ ਨੁਕਸਾਨ ਇਸ ਤਰ੍ਹਾਂ ਦੇ ਬਾਗੀ ਲੋਕ ਜਾਂ ਇਸ ਤਰ੍ਹਾਂ ਦੇ ਲਾਲਚੀ ਲੋਕ ਕਰ ਜਾਂਦੇ ਉਸ ਤੋਂ ਬਚਿਆ ਜਾਵੇ। ਸੋ ਕਹਿਣ ਦਾ ਮੇਰਾ ਮਤਲਬ ਇਹ ਵਾ ਕਿ ਜਿਸ ਤਰੀਕੇ ਨਾਲ ਐਂਟੀ ਪੋਚਿੰਗ ਐਗਰੀਮੈਂਟ ਵਰਗੇ ਫਾਰਮੂਲੇ ਘੜੇ ਜਾ ਰਹੇ ਆ, ਤਿਆਰੀਆਂ ਕੀਤੀਆਂ ਜਾ ਰਹੀਆਂ, ਮਸ਼ਕਾਂ ਕੀਤੀਆਂ ਜਾ ਰਹੀਆਂ, ਨਰਿੰਦਰ ਮੋਦੀ ਸਾਹਿਬ ਵੱਲੋਂ ਰੈਲੀਆਂ ਕੀਤੀਆਂ ਜਾ ਰਹੀਆਂ, ਇਹ ਸਾਰੀਆਂ ਚੀਜ਼ਾਂ ਦਾ ਸੰਕੇਤ ਆ ਕਿ ਇਸ ਸਮੇਂ ਭਾਰਤ ਜਿਹੜਾ ਵਾ ਉਹ 17ਵੀਂ ਲੋਕ ਸਭਾ ਚੁਣ ਲਈ ਗੇਰ ਦੇ ਵਿੱਚ ਪੈ ਗਿਆ। ਜੀ 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 ਅਗਲੀ ਜਿਹੜੀ ਆਪਾਂ ਗੱਲ ਕਰਦੇ ਸਰਕਾਰੀ ਥਾਵਾਂ ਤੇ ਚੌਂਕੀਆਂ ਤੇ ਹੋਰ ਧਾਰਮਿਕ ਗਤੀਵਿਧੀਆਂ ਦਾ ਮਾਮਲਾ ਅਦਾਲਤ ਵਿੱਚ। ਦੇਖੋ ਇਹ ਜਿਹੜੀਆਂ ਗਤੀਵਿਧੀਆਂ ਉਹ ਜਿੱਦਾਂ ਮਾਤਾ ਦੀਆਂ ਚੌਂਕੀਆਂ, ਜਗਰਾਤੇ ਵਗੈਰਾ ਹੁੰਦੇ ਆ, ਰਾਮਲੀਲਾ ਵਗੈਰਾ ਹੁੰਦੀ ਆ, ਤਾਂ ਇਹਨਾਂ ਚੀਜ਼ਾਂ ਨਾਲ ਜੁੜਿਆ ਹੀ ਮਾਮਲਾ ਵਾ ਕਿ ਜੋ ਸਰਕਾਰੀ ਪ੍ਰਾਪਰਟੀ ਜਿਹਨੂੰ ਆਪਾਂ ਜਨਤਕ ਸੰਪੱਤੀ ਕਹਿੰਦੇ ਆ ਜਾਂ ਪਬਲਿਕ ਪਲੇਸਿਸ ਕਹਿ ਦਿੰਦੇ ਆ, ਜੋ ਉੱਥੇ ਇਹਨਾਂ ਦਾ ਆਯੋਜਨ ਹੁੰਦਾ, ਉਹਨਾਂ ਨੂੰ ਲੈ ਕੇ ਇਹ ਮਸਲਾ ਜਿਹੜਾ ਉਹ ਪਹੁੰਚ ਗਿਆ ਵਾ ਸੁਪਰੀਮ ਕੋਰਟ ਤੱਕ। ਅਸਲ ਦੇ ਵਿੱਚ ਕਹਾਣੀ ਕੀ ਸੀ ਕਿ ਦਿੱਲੀ ਦੇ ਵਿੱਚ ਮਾਇਆਪੁਰੀ ਇਲਾਕਾ, ਤਾਂ ਉਹਦੇ ਵਿੱਚ ਇੱਕ ਚੰਚਲ ਪਾਰਕ ਆ, ਉੱਥੇ ਹੋਇਆ ਕੀ ਸੀਗਾ ਕਿ ਮਾਤਾ ਦੀ ਚੌਂਕੀ ਦਾ ਆਯੋਜਨ ਕਰਨਾ ਸੀਗਾ, ਔਰ ਇਹ ਆਯੋਜਨ ਕਰਨਾ ਸੀਗਾ ਜੋਤੀ ਜਾਗਰਣ ਮੰਡਲ ਨੇ। ਹੋਇਆ ਕੀ ਕਿ ਗ੍ਰੀਨ ਟ੍ਰਿਬਿਊਨਲ ਨੇ ਪਹਿਲਾਂ ਤੇ ਇਸ ਆਯੋਜਨ ਦੀ ਇਜਾਜ਼ਤ ਦੇ ਦਿੱਤੀ, ਪਰ ਬਾਅਦ ਦੇ ਵਿੱਚ ਉਹ ਮਨਜ਼ੂਰੀ ਜਿਹੜੀ ਵਾਪਸ ਲੈ ਲਈ ਗਈ ਸੀਗੀ। ਤਾਂ ਉਸ ਤੋਂ ਬਾਅਦ ਇਹਨਾਂ ਨੇ ਸੜਕ ਤੇ ਉਹ ਆਯੋਜਨ ਕੀਤਾ ਸੀ ਕਿਉਂਕਿ ਇਹਨਾਂ ਨੂੰ ਉਸ ਚੀਜ਼ ਲਈ ਪਰਮਿਸ਼ਨ ਨਹੀਂ ਸੀ ਦਿੱਤੀ ਗਈ ਜਿਸ ਦੇ ਤਹਿਤ ਇਹਨਾਂ ਨੇ ਪਹਿਲਾਂ ਤਿਆਰੀ ਕੀਤੀ ਸੀਗੀ ਪਾਰਕ ਦੇ ਵਿੱਚ ਆਯੋਜਨ ਦੀ। ਤਾਂ ਹੋਇਆ ਕੀ ਆ ਕਿ ਫਿਰ ਇਹ ਜਿਹੜਾ ਜਾਗਰਣ ਮੰਡਲ ਸੀਗਾ ਇਹ ਚਲੇ ਗਿਆ ਸੁਪਰੀਮ ਕੋਰਟ ਦੇ ਵਿੱਚ। ਹੁਣ ਸੁਪਰੀਮ ਕੋਰਟ ਇਸ ਮਾਮਲੇ ਨੂੰ ਸੁਣ ਜਾ ਰਹੀ ਆ। ਅੱਗੇ ਵੀ ਤੁਹਾਨੂੰ ਯਾਦ ਹੋਣਾ ਹਰਿਆਣੇ ਦੇ ਵਿੱਚ ਨਮਾਜ਼ ਦਾ ਰੌਲਾ ਪੈ ਗਿਆ ਸੀ। ਨਮਾਜ਼ ਦਾ ਇਹੋ ਹੀ ਰੌਲਾ ਸੀਗਾ ਕਿਉਂਕਿ ਕਈ ਵਾਰ ਇਹ ਹੁੰਦਾ ਕਿ ਮਸਜਿਦ ਦੇ ਵਿੱਚ ਜਗ੍ਹਾ ਥੋੜੀ ਹੁੰਦੀ ਹੈ, ਜੁਮੇ ਦੀ ਨਮਾਜ਼ ਜਿਹੜੀ ਆ ਉਹ ਕਈ ਵਾਰ ਪਾਰਕ ਦੇ ਵਿੱਚ ਅਦਾ ਕੀਤੀ ਜਾਂਦੀ ਹੈ। ਤਾਂ ਕੁਝ ਸੰਗਠਨ ਖਾਸ ਤੌਰ ਤੇ ਹਿੰਦੂ ਸੰਗਠਨ ਹੈ ਜਿਹੜੇ ਇਤਰਾਜ਼ ਕਰਦੇ, ਕਹਿੰਦੇ ਆ ਕਿ ਪਬਲਿਕ ਪਲੇਸਿਸ ਤੇ ਕਿਉਂ, ਔਰ ਇਹ ਹੌਲੀ ਹੌਲੀ ਪਬਲਿਕ ਪਲੇਸਿਸ ਯਾਨੀ ਪਾਰਕ ਵਗੈਰਾ ਤੇ ਕਬਜ਼ਾ ਕਰ ਸਕਦੇ ਆ। ਸੋ ਜੇ ਇਹ ਮਾਮਲੇ ਸੁਪਰੀਮ ਕੋਰਟ 'ਚ ਹੁਣ ਪਹੁੰਚੇ ਆ, ਵੈਸੇ ਤੇ ਇੱਕ ਧਰਮ ਨਾਲ ਜੁੜਿਆ ਮਾਮਲਾ, ਸਨਾਤਨ ਧਰਮ ਨਾਲ ਜੁੜਿਆ ਮਾਮਲਾ, ਪਰ ਜੇਕਰ ਇਸ ਤਰ੍ਹਾਂ ਪਬਲਿਕ ਪ੍ਰਾਪਰਟੀ, ਪਬਲਿਕ ਪਲੇਸਿਸ ਦਾ ਮਾਮਲਾ ਜੇ ਸੁਪਰੀਮ ਕੋਰਟ ਦੇ ਵਿੱਚ ਪਹੁੰਚਿਆ, ਜੇ ਵੈਰਡਿਕਟ ਆਉਂਦਾ, ਜੇ ਫੈਸਲਾ ਆਉਂਦਾ, ਤਾਂ ਮੇਰੇ ਖਿਆਲ ਦੇ ਨਾਲ ਇਹ ਬਹੁਤ ਸਾਰੇ ਧਾਰਮਿਕ ਆਯੋਜਨਾਂ ਦਾ ਫੈਸਲਾ ਕਰੂਗਾ ਕਿ ਕੀ ਧਾਰਮਿਕ ਆਯੋਜਨ ਹੈ ਜਿਹੜੇ ਉਹ ਸਰਕਾਰੀ ਜਾਇਦਾਦਾਂ 'ਚ ਹੋ ਸਕਦੇ ਆ ਜਾਂ ਨਹੀਂ।
ਜੇ ਹੋ ਸਕਦੇ ਆ ਤਾਂ ਫਿਰ ਕੱਲ ਨੂੰ ਇਹ ਵੀ ਕਲੇਮ ਕੀਤਾ ਜਾ ਸਕਦਾ ਕਿ ਅਸੀਂ ਅਸੈਂਬਲੀ ਦੇ ਵਿੱਚ ਵੀ ਕਰਨਾ, ਕਿਉਂਕਿ ਉਹ ਵੀ ਪਬਲਿਕ ਪ੍ਰੋਪਰਟੀ ਆ। ਸੋ ਬਹੁਤ ਕੁਛ ਹੈ ਜਿਹੜਾ ਉਹ ਹੁਣ ਸੁਪਰੀਮ ਕੋਰਟ ਤੈਅ ਕਰੂਗਾ, ਨਿਰਧਾਰਿਤ ਕਰੂਗਾ ਕਿ ਆਖਿਰਕਾਰ ਇਹ ਆਯੋਜਨ ਸਰਕਾਰੀ ਸੰਪत्तियां 'ਚ ਹੋਣਗੇ ਜਾਂ ਨਹੀਂ ਹੋਣਗੇ। ਜੀ ਜੀ, ਅਗਲੀ ਗੱਲ ਕਰੀਏ, ਸੁਖਜਿੰਦਰ ਰੰਧਾਵਾ ਦੇ ਸਾਲੇ ਦਾ ਪੁੱਤਰ ਭੇਦ ਭਰੇ ਹਾਲਾਤ ਦੇ ਵਿੱਚ ਗੋਲੀ ਲੱਗਣ ਨਾਲ ਮਰਿਆ। ਇੱਕ ਬੱਚਾ ਹੀ ਸੀਗਾ, 13 ਕੁ ਵਰਿਆਂ ਦਾ ਬੱਚਾ ਸੀਗਾ, ਐਰਨਵੀਰ ਨਾਮ ਹੈ ਉਹਦਾ। ਸਾਡੇ ਇਲਾਕੇ ਦੇ ਸਰਦਾਰਾਂ ਦਾ ਪੋਤਰਾ ਸੀਗਾ। ਅਬਲ ਖਰਾਣਾ ਪਿੰਡ ਹੈ ਜਿਹੜਾ, ਬਹੁਤ ਵੱਡਾ ਪਿੰਡ ਆ। ਤੇ ਜਿਹੜਾ ਸੁਖਜਿੰਦਰ ਸਿੰਘ ਰੰਧਾਵਾ ਹੈ ਇਹ ਇੱਥੇ ਮਰ ਗਿਆ। ਅਸਲ ਦੇ ਵਿੱਚ ਕੀ ਆ ਕਿ ਇਹ ਜਿਹੜਾ ਬੱਚਾ ਸੀਗਾ ਐਰਨਵੀਰ, ਇਹ ਪੜ੍ਹਦਾ ਸੀਗਾ ਨੈਨੀਤਾਲ, ਤੇ ਇਹਦੇ ਜਿਹੜੇ ਮਾਂ ਬਾਪ ਸੀ, ਪੇਰੈਂਟ ਸੀਗੇ, ਉਹ ਇਹਨੂੰ ਛੁੱਟੀਆਂ ਤੋਂ ਬਾਅਦ ਉੱਥੇ ਛੱਡਣ ਗਏ ਸਨ। ਸਾਡੇ ਇਲਾਕੇ 'ਚ ਬਹੁਤ ਸਾਰੇ ਬੱਚੇ ਆ ਜਿਹੜੇ ਉੱਧਰ ਪੜ੍ਹਦੇ ਆ, ਤੇ ਉਹ ਫਿਰ ਛੁੱਟੀਆਂ ਤੋਂ ਬਾਅਦ ਪੇਰੈਂਟਸ ਛੱਡ ਕੇ ਆਉਂਦੇ ਆ। ਤਾਂ ਜਦੋਂ ਇਹ ਬੱਚਾ ਛੱਡਣ ਜਾ ਰਹੇ ਸੀਗੇ ਤੇ ਦੱਸਦੇ ਆ ਕਿ ਰਸਤੇ ਦੇ ਵਿੱਚ ਇਹ ਫਾਰਮ ਹਾਊਸ ਦੇ ਵਿੱਚ ਰੁਕੇ ਸੀਗੇ। ਫਾਰਮ ਹਾਊਸ ਦੇ ਵਿੱਚ ਦੱਸਦੇ ਆ ਕਿ ਇਹਦਾ ਬਾਪ ਸੀਗਾ ਰਣਵੀਰ ਦਾ ਜਿਹੜਾ, ਉਹ ਚਲੇ ਗਿਆ ਨਹਾਉਣ ਤੇ ਆਪਣਾ ਪਿਸਤੌਲ ਸੀਗਾ ਜਿਹੜਾ ਉਹਨੇ ਬੈੱਡ ਤੇ ਰੱਖ ਦਿੱਤਾ। ਅਚਾਨਕ ਗੋਲੀ ਚੱਲੀ, ਭੱਜ ਕੇ ਤੇ ਮੁੰਡਾ ਲਹੂ ਲੁਹਾਨ ਸੀਗਾ। ਭੱਜ ਦੜ ਕੀਤੀ ਪਰ ਗੱਲ ਨਹੀਂ ਬਣੀ, ਮੁੰਡਾ ਜਿਹੜਾ ਹੱਥੋਂ ਨਿਕਲ ਗਿਆ। ਹੁਣ ਕੁਝ ਅਖਬਾਰਾਂ ਨੇ ਉਲਟ ਲਿਖਿਆ, ਮਸਲਨ 2 ਅਖਬਾਰਾਂ, ਕੌਮੀ ਅਖਬਾਰਾਂ, ਉਹਨਾਂ ਦਾ ਇੱਕ ਪੰਜਾਬੀ ਵਰਜਨ ਵੀ ਹੈ, ਇੱਕ ਹਿੰਦੀ ਵਰਜਨ ਵੀ ਹੈ। ਤਾਂ ਜਿਹੜਾ ਹਿੰਦੀ ਵਰਜਨ ਹੈ ਉਹ ਕੁਛ ਹੋਰ ਕਹਿੰਦਾ, ਪੰਜਾਬੀ ਦਾ ਕੁਛ ਹੋਰ ਕਹਿੰਦਾ। ਪੰਜਾਬੀ ਦਾ ਇਹ ਗੱਲ ਕਹਿੰਦਾ ਪਿਆ ਕਿ ਘਰ ਦੇ ਵਿੱਚ ਜਾ ਰਹੇ ਸੀਗੇ, ਜਦੋਂ ਉਹ ਜਾ ਰਹੇ ਸੀਗੇ ਤਾਂ ਘਰ ਦੇ ਵਿੱਚ ਰੁਕੇ, ਉੱਥੇ ਗੋਲੀ ਚੱਲੀ। ਦੂਸਰੇ ਪਾਸੇ ਮਾਮਲਾ ਜਿਹੜਾ ਅਖਬਾਰਾਂ ਦੇ ਵਿੱਚ ਇਹ ਵੀ ਆਉਣ ਡਿਆ ਕਿ ਅਸਲ ਦੇ ਵਿੱਚ ਇਹ ਜਾਈ ਜਾਂਦੇ ਸੀ ਗੱਡੀ ਦੇ ਵਿੱਚ ਤੇ ਗਰਮੀ ਬਹੁਤ ਸੀਗੀ। ਬੱਚੇ ਦੇ ਬਾਪ ਨੇ ਉਹ ਪਿਸਟਲ ਖੋਲ ਕੇ ਜਿਹੜਾ ਸੀਟ ਤੇ ਰੱਖ ਦਿੱਤਾ ਤੇ ਅਚਾਨਕ ਗੋਲੀ ਚੱਲ ਗਈ। ਇਹ ਮਾਮਲਾ ਕੁਝ ਅਖਬਾਰਾਂ ਨੇ, ਜਾਨੀ ਮੈਂ ਜਿਵੇਂ ਅੱਗੇ ਤੁਹਾਨੂੰ ਕਿਹਾ ਕਿ 2 ਅਖਬਾਰਾਂ ਇੱਕੋ ਹੀ ਮੀਡੀਆ ਗਰੁੱਪ ਦੀਆਂ, ਉਹ ਕੁਛ ਹੋਰ ਕਹਿ ਰਹੀ ਆ, ਉਹ ਕੁਛ ਹੋਰ ਕਹਿ ਰਹੀ ਆ। ਪੰਜਾਬੀ ਦੀ ਤੇ ਇਹ ਕਹਿੰਦੀ ਆ ਕਿ ਪਿੰਡ ਦੇ ਬੰਦਿਆਂ ਨੇ ਗੁਪਤ ਤੌਰ ਤੇ ਦੱਸਿਆ ਕਿ ਅਸਲ ਦੇ ਵਿੱਚ ਇਸ ਮੁੰਡੇ ਦਾ ਉੱਥੇ ਜੀ ਨਹੀਂ ਸੀ ਲੱਗਦਾ। ਮੁੰਡਾ ਟੈਨਸ਼ਨ ਦੇ ਵਿੱਚ ਸੀ, ਛੁੱਟੀਆਂ ਤੋਂ ਬਾਅਦ ਇਹ ਨਹੀਂ ਸੀ ਜਾਣਾ ਚਾਹੁੰਦਾ। ਸੋ ਹੋ ਸਕਦਾ ਕਿ ਕੋਈ ਹੋਣੀ ਹੈ ਜਿਹੜੀ ਉਹ ਇਸ ਤਰ੍ਹਾਂ ਦੀ ਵਾਪਰੀ ਹੋ। ਯਾਨੀ ਸ਼ੰਕੇ ਸੰਸੇ 2 ਇੱਕੋ ਹੀ ਮੀਡੀਆ ਹਾਊਸ ਦੇ ਜਿਹੜੇ ਅਖਬਾਰ ਹੈ ਉਹ ਵੱਖੋ ਵੱਖਰੇ ਜਤਾ ਰਹੇ। ਸੋ ਹਾਲੇ ਤੱਕ ਕਿਸੇ ਚੀਜ਼ ਦੀ ਅਧਿਕਾਰਤ ਤੌਰ ਤੇ ਪੁਸ਼ਟੀ ਨਹੀਂ ਹੋ ਸਕਦੀ, ਪਰ ਬਹੁਤ ਬੁਰੀ ਹੋਈ ਹੈ ਮਾਪਿਆਂ ਦੇ ਨਾਲ। ਬੱਚਾ ਜਿਹੜਾ ਸੋਹਣਾ ਸੁਨੱਖਾ ਬੱਚਾ 13 ਸਾਲ ਦਾ, ਉਹ ਹੱਥਾਂ 'ਚੋਂ ਚਲੇ ਗਿਆ ਪਲ ਦੇ ਵਿੱਚ। ਹੁਣ ਉਹ ਕੀ ਬੀਤੀ ਆ, ਇਹਦੇ ਵਿੱਚ ਇੱਕ ਸਵਾਲ ਇਹ ਵੀ ਉੱਠਦਾ, ਕਿਉਂਕਿ ਇੱਕ ਅਖਬਾਰ ਨੇ ਇਹ ਲਿਖਿਆ ਕਿ ਉੱਥੇ ਜਿਹੜੇ ਲਾਗੇ ਪਾਸੇ ਜਿੰਨੇ ਵੀ ਥਾਣੇ ਸੀਗੇ ਉਸ ਏਰੀਏ ਦੇ ਵਿੱਚ ਔਰ ਜਾਂ ਚੌਂਕੀਆਂ ਸੀਗੀਆਂ, ਉਹਨਾਂ ਦੇ ਵਿੱਚ ਇਹ ਮਾਮਲਾ ਦਰਜ ਨਹੀਂ ਹੋਇਆ, ਮਤਲਬ ਕਿ ਮਾਮਲਾ ਨਹੀਂ ਦਰਜ ਕਰਵਾਇਆ ਗਿਆ। ਸੋ ਬੱਚੇ ਨੂੰ ਲੈ ਆਂਦਾ ਗਿਆ, ਕੱਲ ਸ਼ਾਮੀ ਉਹਦਾ ਮੇਰੇ ਖਿਆਲ ਦੇ ਨਾਲ ਸੰਸਕਾਰ ਹੋ ਗਿਆ ਹੋਊਗਾ। ਸੁਖਜਿੰਦਰ ਸਿੰਘ ਰੰਧਾਵਾ ਦੀ ਰਿਸ਼ਤੇਦਾਰੀ ਇਹਨਾਂ ਨਾਲ ਪੈਂਦੀ ਹੈ ਕਿ ਸੁਖਜਿੰਦਰ ਸਿੰਘ ਰੰਧਾਵਾ ਦਾ ਇਹ ਸਾਲੇ ਦਾ ਮੁੰਡਾ ਸੀਗਾ ਜਿਹੜਾ ਮਰਿਆ। ਪਰ ਬਹੁਤ ਹੀ ਮਾੜੀ ਹੋਈ ਹੈ ਇਸ ਟੱਬਰ ਦੇ ਨਾਲ। ਮੁੰਡਾ ਜਿਹੜਾ ਸੀਗਾ ਉਹ ਚੰਗਾ ਭਲਾ ਇੱਥੋਂ ਗਿਆ ਵਾ, ਤੇ ਪਰ ਮੁੜ ਕੇ ਜੇ ਆਇਆ ਪਿੰਡ ਤੇ ਲਾਸ਼ ਬਣ ਕੇ ਆਇਆ। ਜੀ ਜੀ, ਅਗਲੀ ਜਿਹੜੀ ਆਪਾਂ ਗੱਲ ਕਰਦੇ ਹਾਂ, ਚੰਡੀਗੜ੍ਹ ਦੇ ਵਿੱਚ ਬੀਬੀਆਂ ਨੂੰ ਹੈਲਮਟ ਪਹਿਨਣਾ ਹੋਇਆ ਲਾਜ਼ਮੀ। ਦੇਖੋ, ਚੰਡੀਗੜ੍ਹ ਦੇ ਵਿੱਚ ਜਿਹੜਾ ਇਹ ਹੈਲਮਟ ਦਾ ਮਾਮਲਾ ਉਹ ਲੰਮੇ ਸਮੇਂ ਤੋਂ ਲਟਕਦਾ ਪਿਆ ਸੀਗਾ, ਚਰਚਾ ਦਾ ਵਿਸ਼ਾ ਬਣਿਆ ਪਿਆ ਸੀਗਾ, ਖਾਸ ਤੌਰ ਤੇ ਹਾਈ ਕੋਰਟ ਦੇ ਵਿੱਚ। ਉਦੋਂ ਇਹ ਮਾਮਲਾ ਪਹੁੰਚਿਆ ਜਦੋਂ ਇੱਕ ਬੀਬੀ ਦੀ ਡੈਥ ਹੋ ਜਾਂਦੀ ਆ ਸੜਕ ਹਾਦਸੇ ਦੇ ਵਿੱਚ। ਤਾਂ ਉਹ ਜਿਹੜੀ ਡੈਥ ਹੋਈ ਸੀਗੀ ਉਹਦਾ ਕਾਰਨ ਇਹੋ ਹੀ ਸੀਗਾ ਕਿ ਬੀਬੀ ਨੇ ਹੈਲਮਟ ਨਹੀਂ ਸੀਗੀ ਪਾਈ। ਤਾਂ ਫਿਰ ਇਹ ਮਾਮਲਾ ਜਿਹੜਾ ਹਾਈ ਕੋਰਟ 'ਚ ਗਿਆ। ਹਾਈ ਕੋਰਟ ਨੇ ਆਖਿਆ ਕਿ ਦੇਖੋ, ਇਹ ਮਸਲਾ ਜਿਹੜਾ ਉਹ ਜ਼ਿੰਦਗੀ ਨਾਲ ਜੁੜਿਆ, ਨਾ ਕਿ ਧਾਰਮਿਕ ਅਕਾਦਤ ਨਾਲ ਜੁੜਿਆ। ਸਭ ਤੋਂ ਪਹਿਲਾਂ ਜ਼ਿੰਦਗੀ ਜ਼ਰੂਰੀ ਹੈ, ਸੇਫਟੀ ਜ਼ਰੂਰੀ ਹੈ। ਮੌਤ ਜਿਹੜੀ ਹੈ ਉਹ ਲਿੰਗ ਦੇਖ ਕੇ ਨਹੀਂ ਆਉਂਦੀ, ਜੈਂਡਰ ਦੇਖ ਕੇ ਨਹੀਂ ਆਉਂਦੀ ਕਿ ਬੰਦਾ ਇਹ ਔਰਤ ਆ। ਜੇ ਬੰਦਿਆਂ ਲਈ ਹੈਲਮਟ ਜ਼ਰੂਰੀ ਹੈ ਤਾਂ ਬੀਬੀਆਂ ਲਈ ਕਿਉਂ ਨਹੀਂ। ਸੋ ਇਸ ਤੋਂ ਬਾਅਦ ਹੁਣ ਇਹ ਫੈਸਲਾ ਹੋ ਗਿਆ ਕਿ ਜਿਹੜੀਆਂ ਬੀਬੀਆਂ ਉਹਨਾਂ ਨੂੰ ਹੈਲਮਟ ਲੈਣਾ ਪਿਆ ਕਰੂਗਾ ਚੰਡੀਗੜ੍ਹ ਦੇ ਵਿੱਚ। ਔਰ ਦੂਜੀ ਚੀਜ਼ ਇਹ ਆ ਕਿ ਜੇ ਕੋਈ ਬੀਬੀ ਪਿੱਛੇ ਬੈਠੀ ਹੈ ਤੇ ਇੱਕ ਬੀਬੀ ਦੁਪਹੀਆ ਵਾਹਨ ਚਲਾਈ ਜਾਂਦੀ ਆ, ਤਾਂ ਜਿਹੜੀ ਪਿੱਛੇ ਬੈਠੀ ਆ ਉਹਨੂੰ ਵੀ ਹੈਲਮਟ ਪਹਿਨਣਾ ਲਾਜ਼ਮੀ ਹੋਏਗਾ। ਬਿਲਕੁਲ ਉਸੇ ਤਰ੍ਹਾਂ ਜਿੱਦਾਂ ਚੰਡੀਗੜ੍ਹ ਦੇ ਵਿੱਚ ਜਾਂਦੇ ਆ, ਤੁਸੀਂ ਦੇਖਿਆ ਹੋਣਾ ਕਿ ਜੇ 2 ਸਵਾਰੀਆਂ ਨੇ ਤਾਂ ਫਿਰ ਦੋਵਾਂ ਨੇ ਹੈਲਮਟ ਪਹਿਨੇ ਹੁੰਦੇ ਆ। ਸੋ ਇਹ ਇੱਕ ਫੈਸਲਾ ਆ, ਪਰ ਇਹਦੇ ਵਿੱਚ ਜ਼ਰੂਰੀ ਚੀਜ਼ ਹੈ ਜਿਹੜੀ ਦੱਸਣੀ ਉਹ ਇਹ ਆ ਕਿ
ਜਿਹੜੀਆਂ ਸਿੱਖ ਬੀਬੀਆਂ ਖਾਸ ਤੌਰ ਤੇ ਜੋ ਕੇਸਕੀ ਬਣਦੀਆਂ, ਦਸਤਾਰ ਸਜਾਉਂਦੀਆਂ, ਉਹਨਾਂ ਨੂੰ ਇਸ ਕਾਨੂੰਨ ਦੇ ਵਿੱਚੋਂ ਛੋਟ ਦਿੱਤੀ ਗਈ ਆ। ਯਾਨੀ ਜਿੱਦਾਂ ਕੋਈ ਵੀ ਸਿੱਖ ਹੈ ਦਸਤਾਰਧਾਰੀ, ਉਹਨੂੰ ਹੈਲਮਟ ਤੋਂ ਛੋਟ ਦਿੱਤੀ ਗਈ ਆ, ਠੀਕ ਉਸੇ ਤਰ੍ਹਾਂ ਸਿੱਖ ਬੀਬੀਆਂ ਨੂੰ ਇਸ ਮਾਮਲੇ ਦੇ ਵਿੱਚ ਛੋਟ ਦਿੱਤੀ ਗਈ ਆ। ਪਰ ਇਸ ਛੋਟ ਦਾ ਤੁਹਾਨੂੰ ਪਤਾ ਹੀ, ਜਿਵੇਂ ਮਰਦਾਨਾ ਛੋਟ ਆ ਤੇ ਕਈ ਵਾਰ ਨਜਾਇਜ਼ ਫਾਇਦਾ ਵੀ ਚੁੱਕ ਲੈਂਦੇ ਆ। ਕੋਨੇ ਮੋਨੇ ਮੇਰੇ ਵਰਗੇ ਜਿਹੜੇ ਉਹ ਹੈਲਮਟ ਨਾ ਹੋਣ ਦੀ ਸੂਰਤ ਦੇ ਵਿੱਚ ਸਾਫਾ ਜਿਹਾ ਵਲੇਟ ਲੈਂਦੇ ਆ। ਹੁਣ ਬੀਬੀਆਂ ਦਾ ਇਹ ਹੈਲਮਟ ਵਾਲਾ ਮਾਮਲਾ ਜਿਹੜਾ ਉਹ ਇਸ ਕਰਕੇ ਦਿਲਚਸਪ ਰਹੂਗਾ ਕਿਉਂਕਿ ਬੀਬੀਆਂ ਨੇ ਆਮ ਤੌਰ ਤੇ ਆਜ਼ਾਦੀ ਮਾਣੀ ਹੈ ਹੈਲਮਟ ਤੋਂ। ਹੁਣ ਉਹਨਾਂ ਨੂੰ ਅਚਾਨਕ ਹੀ ਲੈਣਾ ਪਊਗਾ ਹੈਲਮਟ, ਉਹ ਕਿੱਦਾਂ ਦਾ ਮਹਿਸੂਸ ਕਰਦੀਆਂ। ਔਰ ਸਰਕਾਰ ਜਿਹੜੀ ਹੈ ਉੱਥੋਂ ਦੀ, ਸਰਕਾਰ ਤੇ ਨਹੀਂ ਕਹਿ ਸਕਦੇ, ਪ੍ਰਸ਼ਾਸਨ ਕਹਿ ਸਕਦੇ ਚੰਡੀਗੜ੍ਹ ਦਾ, ਤਾਂ ਪ੍ਰਸ਼ਾਸਨ ਕਿਸ ਤਰ੍ਹਾਂ ਇੰਪਲੀਮੈਂਟ ਕਰਦਾ ਉਹ ਵੀ ਇੱਕ ਬੜਾ ਵੱਡਾ ਸਵਾਲ ਹੋਏਗਾ। ਵੈਸੇ ਬੀਬੀਆਂ ਜਿਹੜੀਆਂ ਉਹਨਾਂ ਦੀ ਸਰਦਾਰੀ ਹੁੰਦੀ ਹੈ, ਟੌਰ ਹੁੰਦੀ ਆ, ਇੱਥੇ ਆਮ ਤੌਰ ਤੇ ਕਈ ਵਾਰ ਨਾਕਾ ਲੱਗੇ ਤੇ ਆਮ ਬੰਦਾ ਜੇ ਰੁਮਾਲ ਬੰਨ ਕੇ ਤੁਰਿਆ ਜਾਵੇ ਤੇ ਕਹਿ ਦਿੰਦੇ ਕਿ ਰੁਮਾਲ ਲਾ ਦੇ, ਪਰ ਬੀਬੀਆਂ ਬੜਾਸਾ ਜਿਹਾ ਮਾਰ ਕੇ ਤੁਰੀਆਂ ਜਾਂਦੀਆਂ, ਉਹਨਾਂ ਨੂੰ ਕੋਈ ਨਹੀਂ ਰੋਕਦਾ। ਸੋ ਦੇਖਦੇ ਹਾਂ ਕਿ ਜਿੰਨੀ ਸਖਤੀ ਮਰਦਾਨਾ ਹੈਲਮਟ ਤੇ ਆ, ਕਿ ਓਨੀ ਸਖਤੀ ਹੁਣ ਜਨਾਨਾ ਹੈਲਮਟ ਤੇ ਹੋਊਗੀ ਚੰਡੀਗੜ੍ਹ ਦੇ ਵਿੱਚ। ਵੈਸੇ ਇਹ ਇੱਕ ਤੱਥ ਸਾਨੂੰ ਵਿਚਾਰਨਾ ਜ਼ਰੂਰੀ ਆ ਕਿ ਜ਼ਿੰਦਗੀ ਜਿਹੜੀ ਆ ਉਹ ਧਰਮ ਵੇਖ ਕੇ, ਮਜ਼ਹਬ ਵੇਖ ਕੇ, ਜਾਂ ਜ਼ਾਤ ਵੇਖ ਕੇ, ਜਾਂ ਜੈਂਡਰ ਵੇਖ ਕੇ ਨਹੀਂ ਆਉਂਦੀ। ਸੋ ਸੇਫਟੀ ਹੈ ਜਿਹੜੀ ਉਹ ਬੰਦੇ ਦੇ ਆਪਣੇ ਨਿੱਜੀ ਏਜੰਡੇ ਤੇ ਵੀ ਪਹਿਲੇ ਨੰਬਰ ਤੇ ਹੋਣੀ ਚਾਹੀਦੀ ਹੈ, ਪ੍ਰਸ਼ਾਸਕੀ ਤੌਰ ਤੇ ਤਾਂ ਹੋਣੀ ਚਾਹੀਦੀ ਹੈ। ਜੀ 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 ਜਾਂਦੇ ਜਾਂਦੇ ਮਿੰਟੂ ਜੀ ਆਪਾਂ ਗੱਲ ਕਰ ਲਈਏ ਪੰਜਾਬ ਅੰਦਰ ਨਸ਼ੇ ਨਾਲ ਫੇਰ ਹੋਈਆਂ 3 ਮੌਤਾਂ। ਕਹਿਣ ਜਾ ਲੱਗਾ ਆ ਵੀ ਨਸ਼ਾ ਨਾ ਮਿਲਣ ਕਰਕੇ ਵੀ ਮੌਤਾਂ ਹੋਣ ਲੱਗੀਆਂ। ਦੇਖੋ ਜਿਵੇਂ ਕਿਸਾਨ ਦੀ ਹੋਣੀ ਹੈ ਨਾ, ਕਿਸਾਨ ਦੀ ਘੱਟ ਫਸਲ ਹੋ ਜੇ ਤੇ ਤਾਂ ਵੀ ਮਰਿਆ, ਜੇ ਵਾਧੂ ਫਸਲ ਹੋ ਜਾਵੇ ਕੋਈ ਚੁੱਕਦਾ ਨਹੀਂ ਫਿਰ ਤਾਂ ਵੀ ਮਰਿਆ। ਤਾਂ ਓਦਾਂ ਹੀ ਇਹ ਆ ਕਿ ਸਾਡੇ ਪੰਜਾਬ ਦੇ ਵਿੱਚ ਗੱਭਰੂਆਂ ਨੂੰ ਜੇ ਨਸ਼ਾ ਪੂਰਾ ਮਿਲਦਾ, ਜ਼ਿਆਦਾ ਮਿਲਦਾ, ਓਵਰਡੋਜ਼ ਨਾਲ ਮਰਦੇ ਆ, ਜੇ ਨਹੀਂ ਮਿਲਦਾ ਤੇ ਫਿਰ ਤੜ ਕੇ ਮਰੀ ਜਾਂਦੇ ਆ। ਸੋ ਇਸ ਵੇਲੇ ਸਖਤਾਈ ਤੇ ਬੜੀ ਸਖਤ ਹੋਈ ਆ, ਇਹਦੇ ਵਿੱਚ ਕੋਈ ਸ਼ੱਕ ਨਹੀਂ, ਕੋਈ ਦੋ ਰਾਏ ਨਹੀਂ, ਕਿਉਂਕਿ ਤਸਕਰਾਂ ਦੀਆਂ ਲਿਸਟਾਂ ਬਣ ਗਈਆਂ। ਅੱਜ ਵੀ 100 ਤੋਂ ਵੱਧ DSP ਬਦਲ ਦਿੱਤੇ ਗਏ ਆ। ਲਗਾਤਾਰ ਪੁਲਿਸ ਜਿਹੜੀ ਆ ਉਹ ਸਖਤੀ ਕਰਦੀ ਪਈ ਆ। ਬਹੁਤ ਸਾਰੇ ਇਲਾਕਿਆਂ ਦੇ ਵਿੱਚੋਂ ਤਸਕਰ ਜਿਹੜੇ ਛੋਟੇ ਤਸਕਰ ਸੀਗੇ ਉਹ ਗਾਇਬ ਵੀ ਹੋਏ ਆ। ਸਰਿੰਜਾਂ ਤੇ ਇੱਥੋਂ ਤੱਕ ਪਾਬੰਦੀ ਲਾ ਦਿੱਤੀ ਗਈ ਹੈ ਕਿ ਕੋਈ ਪਰਚੀ ਤੋਂ ਬਿਨਾਂ ਸਰਿੰਜ ਤੱਕ ਨਹੀਂ ਲੈ ਸਕਦਾ ਪੰਜਾਬ ਦੇ ਵਿੱਚ। ਹਾਲਾਂਕਿ ਇੱਕ ਵਿਵਾਦਤ ਵਿਸ਼ਾ ਆਪਣੇ ਆਪ ਦੇ ਵਿੱਚ ਕਿ ਇੱਕ ਸਰਿੰਜ ਨੂੰ ਫਿਰ ਉਹ ਜ਼ਿਆਦਾ ਦਫਾ ਇਸਤੇਮਾਲ ਕਰਨਗੇ ਤੇ ਰੋਗਾਂ ਦਾ ਸ਼ਿਕਾਰ ਹੋਣਗੇ। ਯਾਨੀ ਸਕੰਜਾ ਤੇ ਕੱਸਿਆ ਜਾ ਰਿਹਾ, ਐਸੀ ਗੱਲ ਨਹੀਂ ਹੈਗੀ। ਪਰ ਇਸੇ ਦੌਰਾਨ ਕੋਈ ਤੇ ਓਵਰਡੋਜ਼ ਦੇ ਨਾਲ ਮਰੀ ਜਾਂਦਾ, ਕੋਈ ਬੰਦਾ ਜਿਹੜਾ ਉਹ ਨਸ਼ੇ ਦੀ ਕਿੱਲਤ ਤੋਂ ਮਰੀ ਜਾਂਦਾ। ਅੱਜ ਵੀ 3 ਮੁੰਡੇ ਮਰੇ ਆ, ਇੱਕ ਮੇਰੇ ਖਿਆਲ ਦੇ ਨਾਲ ਫਿਰੋਜ਼ਪੁਰ ਦੇ ਵਿੱਚ ਹੈ, ਇੱਕ ਜਲੰਧਰ ਦੇ ਵਿੱਚ ਆ। ਇਸ ਤਰ੍ਹਾਂ 3 ਮੁੰਡੇ ਮਰੇ, ਇੱਕ ਪੱਟੀ ਦੇ ਵਿੱਚ ਸ਼ਾਇਦ। ਤਾਂ ਇਹਨਾਂ ਦੇ ਵਿੱਚੋਂ ਇੱਕ ਮੁੰਡਾ ਇਹੋ ਜਿਹਾ ਜਿਹੜਾ ਨਸ਼ੇ ਖੁਣੋਂ ਮਰ ਗਿਆ। ਇੱਕ ਬਿਮਾਰ ਸੀਗਾ, ਇੱਕ ਓਵਰਡੋਜ਼ ਨਾਲ ਮਰਿਆ ਤੇ ਇੱਕ ਨਸ਼ੇ ਦੀ ਕਿੱਲਤ ਨਾਲ। ਇਹ ਤੀਜੀ ਮੌਤ ਆ ਜਿਹੜੀ ਨਸ਼ੇ ਦੀ ਕਿੱਲਤ ਨਾਲ ਹੋ ਰਹੀ ਹੈ। ਆ ਮੇਰੇ ਖਿਆਲ ਦੇ ਨਾਲ 4-5 ਦਿਨਾਂ ਦੇ ਵਿੱਚ। ਤਾਂ ਕੈਪਟਨ ਅਮਰਿੰਦਰ ਸਿੰਘ ਨੂੰ ਇਸ ਪਾਸੇ ਧਿਆਨ ਦੇਣ ਦੀ ਜ਼ਰੂਰਤ ਹੈ। ਦੇਖੋ ਸਪਲਾਈ ਲਾਈਨ ਜੇ ਤੁਸੀਂ ਠੱਪ ਕਰੋਗੇ ਤੇ ਇਸ ਤਰ੍ਹਾਂ ਦੀ ਤੜਫਣਾ ਤੇ ਲੱਗੂਗੀ। ਔਰ ਤੁਹਾਡਾ ਜਿਹੜਾ ਸਿਸਟਮ ਆ ਉਹ ਇਸ ਤਰ੍ਹਾਂ ਦਾ ਕਿ ਉਹਦੇ ਵਿੱਚ ਨਸ਼ੇੜੀ ਜਿਹੜਾ ਉਹ ਜੇ ਸਿਸਟਮ ਦੇ ਕੋਲ ਪੁੱਜਦਾ ਵੀ ਆ ਕਿ ਮੇਰਾ ਇਲਾਜ ਕਰੋ ਤੇ ਉਹ ਇੰਨਾ ਨਾ ਅਹਿਲ ਸਿਸਟਮ ਆ ਕਿ ਛੇਤੀ ਕਿਤੇ ਮਾਂ ਨਹੀਂ ਫੜਦਾ। ਜਦ ਕਿ ਹੋਣਾ ਇਹ ਚਾਹੀਦਾ ਕਿ ਜਦੋਂ ਤੁਸੀਂ ਇਹੋ ਜਿਹੇ ਖਤਰਨਾਕ ਨਸ਼ੇ ਦੀ ਸਪਲਾਈ ਲਾਈਨ ਤੋੜਦੇ ਪਏ ਹੋ ਤਾਂ ਤੁਹਾਡਾ ਇਲਾਜ ਹੈ ਜਿਹੜਾ, ਤੁਹਾਡਾ ਟ੍ਰੀਟਮੈਂਟ ਹੈ ਜਿਹੜਾ ਉਹ ਨਸ਼ੇੜੀ ਦੇ ਦਰਾਂ ਤੱਕ ਪਹੁੰਚੇ। ਸੋ ਜ਼ਰੂਰਤ ਇਸ ਗੱਲ ਦੀ ਆ ਕਿ ਜਿਹੜੇ ਬੰਦੇ ਇਸ ਤਰ੍ਹਾਂ ਨਸ਼ੇ ਦੀ ਤੋਪ ਦਾ ਸ਼ਿਕਾਰ ਹੋ ਰਹੇ, ਕੋਈ ਨਸ਼ਾ ਕੋਈ ਸੁਧਾਰ ਨਸ਼ਾ ਨਹੀਂ, ਜ਼ਹਿਰੀਲਾ ਨਸ਼ਾ, ਬਹੁਤ ਘਾਤਕ ਨਸ਼ਾ, ਇਹਦੀ ਤੋੜ ਹੈ ਜਿਹੜੀ ਉਹ ਮਾਰੂ ਤੋੜ ਹੁੰਦੀ ਹੈ। ਕਈ ਵਾਰ ਮੁੰਡੇ ਸੁਸਾਈਡ ਕਰ ਲੈਂਦੇ ਆ, ਕਈ ਵਾਰ ਆਪਣੇ ਅੰਗਾਂ ਨੂੰ ਨੁਕਸਾਨ ਪਹੁੰਚਾ ਦਿੰਦੇ ਆ, ਖੁਦ ਨੂੰ ਸੱਟਾਂ ਮਾਰਨ ਤੱਕ ਚਲੇ ਜਾਂਦੇ ਆ। ਸੋ ਜ਼ਰੂਰਤ ਇਸ ਗੱਲ ਦੀ ਆ ਕਿ ਠੀਕ ਹੈ ਤੁਸੀਂ ਸਪਲਾਈ ਲਾਈਨ ਜੇ ਤੋੜਨੀ ਚਾਹੋ ਤੇ ਤੋੜ ਦਿਓ, ਪਰ ਇਹਦਾ ਬਦਲ ਹੈ ਜਿਹੜਾ ਇਲਾਜ ਉਹ ਲਾਜ਼ਮੀ ਨਸ਼ੇੜੀਆਂ ਦੇ ਕੋਲ ਪਹੁੰਚਣਾ ਚਾਹੀਦਾ। ਸੋ ਇਹਦੇ ਵਿੱਚ ਸਮਾਜ ਵੀ ਭੂਮਿਕਾ ਅਦਾ ਕਰ ਸਕਦਾ। ਜਿਹੜੇ ਲੋਕ ਆ ਆਪਣੇ ਗਲੀ ਮੁਹੱਲੇ ਆਸੇ ਪਾਸੇ ਧਿਆਨ ਰੱਖਣ ਕਿ ਜੇਕਰ ਇਸ ਤਰ੍ਹਾਂ ਦਾ ਕੋਈ ਮੁੰਡਾ ਤਾਂ ਉਹਨੂੰ ਫੌਰੀ ਤੌਰ ਤੇ ਇਲਾਜ ਮੁਹੱਈਆ ਕਰਵਾਉਣ। ਜੀ 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 ਬਿਲਕੁਲ। ਤੇ ਮਿੰਟੂ ਜੀ ਬਹੁਤ ਬਹੁਤ ਤੁਹਾਡਾ ਧੰਨਵਾਦ, ਤੁਸੀਂ ਸਾਡੇ ਨਾਲ ਜੁੜੇ ਇਹਨਾਂ ਖਬਰਾਂ ਬਾਰੇ ਸਾਨੂੰ ਜਾਣਕਾਰੀ ਦਿੱਤੀਆਂ। ਅਗਲੀ ਵਾਰ ਤੱਕ ਲਈ ਬੜੀ ਮਿਹਰਬਾਨੀ। ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਤੇ ਸੋ ਤੇ ਇੱਥੇ ਸਾਡਾ ਅੱਜ ਦਾ ਪ੍ਰੋਗਰਾਮ ਸਮਾਪਤ। ਮਿਲਾਂਗੇ ਤੁਹਾਨੂੰ ਸਾਰਿਆਂ ਨੂੰ ਅਗਲੀ ਵਾਰ। ਉਦੋਂ ਤੱਕ ਲਈ ਮੈਨੂੰ ਵੀ ਇਜਾਜ਼ਤ ਦਿਓ। ਮੇਰੇ ਵੱਲੋਂ ਵੀ ਤੁਹਾਨੂੰ ਸਾਰਿਆਂ ਨੂੰ ਪਿਆਰ ਸਤਿਕਾਰ ਸਨਿੱਕੀ ਜੀ ਸਤਿ ਸ਼੍ਰੀ ਅਕਾਲ। ਜਿਉਂਦੇ ਵਸਦੇ ਰਹੋ, ਹੱਸਦੇ ਖੇਡਦੇ ਰਹੋ, ਸੁਣਦੇ ਰਹੋ ਪੰਜਾਬੀ ਰੇਡੀਓ USA।